ਫਿਲਮ ਤੇ ਲਾਹੌਰ। ਪੰਜਾਬ ਫਿਲਮ ਇੰਡਸਟਰੀ ਤੋਂ ਲਾਲੀਵੁੱਡ ਦਾ ਪੰਧ ਚੇਤੇ ਰਵੇ। ਇਹ ਕਿਤਾਬ ਲਾਹੌਰ ਜ਼ਿਲ੍ਹਾ ਦੀ ਅਦਬੀ ਅਤੇ ਰਹਿਤਲੀ ਤਵਾਰੀਖ ਦਾ ਹਿੱਸਾ ਹੈ। ਖੋਜਕਾਰ ਇਕਬਾਲ ਕੈਸਰ। ਚੜਾਵਾ ਪੰਜਾਬੀ ਫਿਲਮੀ ਤਵਾਰੀਖੀ ਦੇ ਮੋਢੀ ਆਸ਼ਿਕ ਸਾਦਕ, ਪਰਵੇਜ਼ ਰਾਈ ਤੇ ਸਰਦਾਰ ਮਨਦੀਪ ਸਿੰਘ ਸਿੱਧੂ ਦੇ ਨਾਂ। ਸਾਰਨੀ। ਪਹਿਲੀ ਗੱਲ, ਇਕਬਾਲ ਕੈਸਰ। ਪੰਜਾਬ ਫਿਲਮ ਇੰਡਸਟਰੀ ਦਾ ਜਨਮ 1927 ਤੋਂ 1947 ਤੱਕ। ਪੰਜਾਬੀ ਫਿਲਮ ਤੇ ਲਾਹੌਰ 1947 ਤੋਂ 2000 ਤੱਕ। ਲਾਹੌਰ ਦੇ ਫਿਲਮੀ ਸਟੂਡੀਓਜ਼ ਤੇ ਸਿਨੇਮੇ। ਅਖੀਰ ਤੇ ਵਰਤੀਆਂ ਕਿਤਾਬਾਂ ਦੇ ਨਾਂ। ਪਹਿਲੀ ਗੱਲ, ਇਕਬਾਲ ਕੈਸਰ। ਲਾਹੌਰ ਦੀ ਫਿਲਮ ਇੰਡਸਟਰੀ ਉੱਤੇ ਅੱਜ ਤੱਕ ਬਹੁਤ ਕੁਝ ਲਿਖਿਆ ਗਿਆ ਹੈ। ਉਰਦੂ, ਅੰਗਰੇਜ਼ੀ, ਸਿੰਧੀ, ਪਸ਼ਤੋ ਤੇ ਪੰਜਾਬੀ ਵਿੱਚ। ਹਰ ਲਿਖਾਰੀ ਨੇ ਆਪਣੇ ਆਪਣੇ ਪੱਖ ਤੋਂ ਲਿਖਿਆ ਹੈ। ਯੂਨੀਵਰਸਿਟੀਆਂ ਅੰਦਰ ਮਕਾਲੇ ਵੀ ਲਿਖੇ ਗਏ, ਪਰ ਅਜੇ ਵੀ ਬਹੁਤ ਕੁਝ ਲਿਖਣ ਵਾਲਾ ਬਾਕੀ ਹੈ। ਇਸ ਮੈਦਾਨੇ ਮੈਂ ਵੀ ਇੱਕ ਪੈਰ ਪੁੱਟਿਆ ਹੈ। ਮੈਂ ਲਾਹੌਰ ਜਾਂ ਪੰਜਾਬ ਫਿਲਮ ਇੰਡਸਟਰੀ ਨੂੰ ਆਪਣੇ ਪੱਖ ਤੋਂ ਵੇਖਿਆ ਹੈ। ਫਿਲਮ ਇੰਡਸਟਰੀ ਦਾ ਨੀਂਹ ਪੱਥਰ ਗੁੰਗੀਆਂ ਫਿਲਮਾਂ ਤੋਂ ਰੱਖਿਆ ਗਿਆ। ਭਾਵੇਂ ਇਹਨਾਂ ਫਿਲਮਾਂ ਦੀ ਕੋਈ ਜ਼ੁਬਾਨ ਨਹੀਂ ਸੀ, ਫੇਰ ਵੀ ਇਹਨਾਂ ਵਿੱਚ ਪੰਜਾਬ ਬੋਲਦਾ ਹੋਇਆ ਦਿਸਦਾ ਸੀ। ਪੰਜਾਬ ਫਿਲਮ ਇੰਡਸਟਰੀ ਸਾਂਝੇ ਹਿੰਦੁਸਤਾਨ ਦੀ ਤੀਜੀ ਫਿਲਮ ਇੰਡਸਟਰੀ ਸੀ। ਬੰਬੇ, ਕਲਕੱਤਾ ਤੇ ਮੁੜ ਪੰਜਾਬ ਫਿਲਮ ਇੰਡਸਟਰੀ। ਲਾਹੌਰ ਫਿਲਮ ਇੰਡਸਟਰੀ। ਇਸ ਇੰਡਸਟਰੀ ਦੇ 4 ਉਸਰੀਏ ਸਨ ਜਿਨ੍ਹਾਂ ਇਸ ਦੀ ਨੀਂਹ ਰੱਖੀ। ਇਹਨਾਂ ਵਿੱਚ ਮੀਆਂ ਅਬਦੁਲ ਰਸ਼ੀਦ ਕਾਰਦਾਰ, AR ਕਾਰਦਾਰ, ਮੁਹੰਮਦ ਇਸਮਾਈਲ, M ਇਸਮਾਈਲ ਤੇ ਮਾਸਟਰ ਗੁਲਾਮ ਕਾਦਰ। ਇਹਨਾਂ ਦੇ ਨਾਲ ਚੌਥਾ ਮੁੰਡਾ ਜੋ ਰਲਿਆ ਉਹ ਗੋਪਾਲ ਕ੍ਰਿਸ਼ਨ ਮਹਿਤਾ ਸੀ। ਇਹਨਾਂ 60-70 ਫੁੱਟ ਫਿਲਮ ਉੱਤੇ ਲਾਰੈਂਸ ਗਾਰਡਨ ਦੀ ਪਹਾੜੀ ਤੋਂ ਇਸ ਫਿਲਮ ਦਾ ਮੁੱਢ ਬੱਧਾ। 1928 ਨੂੰ ਬਕਾਇਦਾ ਪਹਿਲੀ ਫਿਲਮ ਇਸੇ ਜੱਥੇ ਨੇ ਡਾਟਰ ਆਫ ਟੂਡੇ ਬਣਾਈ। ਇਹ ਸਾਰੇ ਪੰਜਾਬੀ ਅਤੇ ਲਾਹੌਰ ਦੇ ਮੁੰਡੇ ਸਨ। ਲਾਹੌਰ ਤੋਂ ਬੋਲਦੀ ਹੋਈ ਪਹਿਲੀ ਫਿਲਮ ਹੀਰ ਰਾਂਝਾ ਸੀ। ਇਹ ਫਿਲਮ ਹਿੰਦੀ ਵਿੱਚ ਬਣੀ। ਲਾਹੌਰੀਆਂ ਇਸ ਫਿਲਮ ਨੂੰ ਰੱਦ ਕਰ ਦਿੱਤਾ। ਪਹਿਲੇ ਹੀ ਸ਼ੋਅ ਉੱਤੇ ਸਿਨੇਮੇ ਤੋਂ ਬਾਹਰ ਆਂਦਿਆਂ ਲੋਕਾਂ ਨਾਅਰਾ ਲਾਇਆ, ਓਏ ਹੀਰ ਨੇ ਮੁਨਸ਼ੀ ਫਾਜ਼ਲ ਕਰ ਲਿਆ ਹੈ। ਇਸ ਬੋਲਦੀ ਫਿਲਮ ਦੇ ਨਾਲ ਹੀ ਪੰਜਾਬ ਫਿਲਮ ਇੰਡਸਟਰੀ ਅੰਦਰ ਜ਼ੁਬਾਨ ਦਾ ਝਗੜਾ ਉੱਠ ਖਲੋਤਾ। ਮੁੜ ਇਸ ਝਗੜੇ ਜੋ ਰੰਗ ਵਿਖਾਏ, ਉਹਨਾਂ ਦੀਆਂ ਝਾਕੀਆਂ ਤੁਹਾਨੂੰ ਇਸ ਕਿਤਾਬ ਵਿੱਚ ਮਿਲਣਗੀਆਂ। ਪੰਜਾਬ ਦੀ ਖੂਨੀ ਵੰਡ 1947 ਮਗਰੋਂ ਉਰਦੂ ਵਾਲਿਆਂ ਪੰਜਾਬ ਫਿਲਮ ਇੰਡਸਟਰੀ ਉੱਤੇ ਕਬਜ਼ਾ ਕਰਨ ਦਾ ਯਤਨ ਛੋਹ ਦਿੱਤਾ। ਇੱਥੋਂ ਤੱਕ ਕਿ ਪੰਜਾਬੀ ਫਿਲਮ ਨੂੰ ਮੁਕਾਉਂਦਿਆਂ ਪਾਕਿਸਤਾਨ ਦੀ ਫਿਲਮ ਇੰਡਸਟਰੀ ਹੀ ਮੁੱਕ ਗਈ। ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ ਭਈ ਜ਼ਿਆਉਲ ਹੱਕ ਵੇਲੇ ਉਰਦੂ ਵਾਲਿਆਂ ਪਾਕਿਸਤਾਨ ਅੰਦਰ ਫਿਲਮ ਬਣਾਉਣ ਉੱਤੇ ਹਟਕ ਲਾਉਣ ਦੀ ਮੰਗ ਕਰ ਦਿੱਤੀ। ਇਹ ਉਰਦੂ ਵਾਲਿਆਂ ਦੀ ਪੰਜਾਬ ਅਤੇ ਪੰਜਾਬੀ ਦੁਸ਼ਮਣੀ ਦਾ ਮੂੰਹ ਬੋਲਦਾ ਸਬੂਤ ਹੈ। ਇਸਟੈਬਲਿਸ਼ਮੈਂਟ ਦੇ ਹੱਥ ਵਿੱਚ ਉਰਦੂ ਹਮੇਸ਼ਾ ਤੋਂ ਇੱਕ ਹਥਿਆਰ ਰਹੀ ਹੈ ਅਤੇ ਇਸੇ ਵਿੱਚ ਹੀ ਉਹ ਆਪਣੀ ਬਕਾ ਸਮਝਦੇ ਨੇ। ਅਖੀਰ ਉੱਤੇ ਮੈਂ ਇਸ ਕਿਤਾਬ ਦੀ ਤਿਆਰੀ ਵਿੱਚ ਹੱਥ ਵੰਡਾਉਣ ਵਾਲੇ ਸੱਜਣਾ ਮਿੱਤਰਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਇਹਨਾਂ ਦੀ ਸਾਂਝ ਤੋਂ ਬਿਨਾਂ ਖੌਰੇ ਇਹ ਕੰਮ ਕਦੇ ਵੀ ਨੇਪਰੇ ਨਾ ਚੜ੍ਹਦਾ। ਇਹਨਾਂ ਮਿੱਤਰਾਂ ਵਿੱਚ ਪਹਿਲਾ ਨਾਂ ਡਾਕਟਰ ਜ਼ਹੂਰ ਅਹਿਮਦ ਚੌਧਰੀ ਹੋਰਾਂ ਦਾ ਹੈ, ਫਿਰ ਇਖਲਾਕ ਆਤਫ ਮਰਹੂਮ ਜੀ, ਡਾਕਟਰ ਨਵੀਦ ਸ਼ਹਿਜ਼ਾਦ, ਅਹਿਮਦ ਨਵਾਜ਼ੁ ਗਨੀ, ਉਮਰ ਸ਼ਹਿਜ਼ਾਦ, ਨਾਸਰ ਸੰਧੂ, ਯੂਸਫ ਪੰਜਾਬੀ, ਨਸੀਰ ਅਹਿਮਦ, ਹੇਤਮ ਤਨਵੀਰ ਅਕਰਮ, ਜ਼ਫਰ ਇਕਬਾਲ, ਭਾਈ ਫੇਰੂ, ਚਾਂਦ ਸ਼ਕੀਲ, ਅਬਦੁਲ ਹਫੀਜ਼ ਤੇ ਇਦਾਰਾ ਸੁਲੇਖ ਦਾ ਜਿਨ੍ਹਾਂ ਇਹਨੂੰ ਰੀਝ ਨਾਲ ਛਾਪਿਆ। ਇਕਬਾਲ ਕੈਸਰ, ਡਾਇਰੈਕਟਰ ਪੰਜਾਬੀ ਖੋਜਗੜ੍ਹ, ਲਲਿਆਣੀ, ਕਸੂਰ।